ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 46ਵਾਂ ਮਹਾਨ ਨਗਰ ਕੀਰਤਨ ਇੱਥੇ ਆਪਾਂ ਪਹੁੰਚੇ ਹੋਏ ਹਾਂ ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਨੀਵਰਸਿਟੀ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਕਵਰੇਜ ਜਿਹੜੀ ਆ ਚੱਲ ਰਹੀ ਆ। ਇਸ ਟਾਈਮ ਅਸੀਂ ਬੂਥ ਦੇ ਵਿੱਚ ਪਹੁੰਚੇ ਹੋਏ ਹਾਂ ਪ੍ਰਭ ਆਸਰਾ ਸਰਬ ਸਾਂਝਾ ਪਰਿਵਾਰ, ਉਹਨਾਂ ਦੇ ਨਾਲ ਆਪਾਂ ਜਿਹੜੀ ਉਹ ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੇਵਾਵਾਂ ਦੱਸੋ ਕਿਹੜੀਆਂ ਸੇਵਾਵਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ? ਹਾਂ, ਇਹ ਜਿਹੜੇ ਸਾਡੇ ਭੈਣ ਭਰਾ ਸਟ੍ਰੈਸ ਕਰਕੇ ਡਿਪਰੈਸ਼ਨ ਚਲੇ ਗਏ, ਕੋਈ ਡਿਮੈਂਸ਼ੀਆ ਕਰਕੇ ਘਰ ਦੇ ਰਸਤੇ ਭੁੱਲ ਗਿਆ, ਜਾਂ ਮੈਂਟਲ ਇਲਨੈਸ ਕਰਕੇ ਘਰ 'ਚ ਟ੍ਰੈਜਡੀ ਹੋ ਗਈ, ਇਨਜਸਟਿਸ ਹੈ, ਕੋਈ ਟਾਰਚਰ ਕਰਕੇ, ਜਾਂ ਕੋਈ ਬਜ਼ੁਰਗ ਹੀ ਇਕੱਲਾ ਰਹਿ ਗਿਆ, ਜਾਂ ਆਪਣਿਆਂ ਨੇ ਵੀਰਾਨ ਥਾਵਾਂ ਤੇ ਛੱਡਤਾ, ਜਾਂ ਅਨਵਾਂਟਡ ਬੱਚੇ ਜਿਹੜੇ ਕਿ ਨਾਲਿਆਂ ਤੇ ਝਾੜੀਆਂ ਛੱਡ ਦਿੱਤੇ ਜਾਂਦੇ ਆ। ਸਾਡੇ ਕੋਲ ਉੱਥੇ 2 ਕਰੈਡਲ ਪ੍ਰਭ ਆਸਰਾ ਕੁਰਾਲੀ, ਜਿਹੜਾ ਪੰਜਾਬ ਦੇ ਵਿੱਚ ਡਿਸਟ੍ਰਿਕਟ ਮੋਹਾਲੀ 'ਚ ਲੱਗਿਆ। ਮੋਹਾਲੀ ਤੋਂ ਰੋਪੜ ਵੱਲ ਜਾਂਦੇ ਆ, ਰਸਤੇ 'ਚ ਕੁਰਾਲੀ ਆਉਂਦਾ ਜੀ। ਤੇ ਉੱਥੇ ਹੀ ਇਹਨਾਂ ਲਈ ਫਿਰ ਕੇਅਰ ਵਾਸਤੇ, ਟ੍ਰੀਟਮੈਂਟ ਵਾਸਤੇ, ਰਿਹੈਬਿਲਿਟੇਸ਼ਨ ਵਾਸਤੇ ਬੱਚਿਆਂ ਦੀ ਜਿਹੜੇ ਚਾਈਲਡ ਜਿਹੜੇ ਹੈਗੇ ਇੱਦਾਂ ਦੇ ਅਲੱਗ-ਅਲੱਗ ਤਰ੍ਹਾਂ ਦੇ, ਉਹਦੇ 'ਚ ਲੜਕੀਆਂ ਵੀ ਹੈ, ਲੜਕੇ ਵੀ ਹੈਗੇ ਆ। ਬਹੁਤ ਸਾਰੇ ਜ਼ੁਲਮਾਂ ਤੋਂ ਪੀੜਤ ਬੀਬੀਆਂ, ਬੱਚੀਆਂ ਜਿਹੜੀਆਂ ਉੱਥੇ ਪਹੁੰਚਦੀਆਂ ਹੈਗੀਆਂ, ਡਿਪਰੈਸ਼ਨ ਕਰਕੇ ਘਰ ਦਾ ਰਸਤਾ ਭੁੱਲ ਗਈਆਂ, ਘਰ 'ਚ ਮਦਰ ਦੀ ਡੈਥ ਹੋ ਗਈ ਜੀ। ਫਿਰ ਉਹ ਮਤਲਬ ਕਾਲਜ ਗਏ ਸੀ, ਪ੍ਰੋਫੈਸਰ ਸੀ, ਮਤਲਬ ਉਹ ਸਟ੍ਰੈਸ ਕਰਕੇ ਘਰ ਦਾ ਰਸਤਾ ਭੁੱਲ ਗਏ ਤੇ ਸੜਕਾਂ ਤੇ ਰੁਲਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਆ। ਇੱਦਾਂ ਦੇ ਹਜ਼ਾਰਾਂ ਹੀ ਲੋਕ ਉੱਥੇ ਪਹੁੰਚੇ ਆ, ਸੈਂਕੜੇ ਠੀਕ ਹੋ ਕੇ ਵਾਰਸਾਂ ਦੇ ਹਵਾਲੇ ਹੋਏ ਆ। ਤੇ ਬਾਕੀ ਇਹਨਾਂ ਦੇ ਲਈ ਜਿਹੜਾ ਹਸਪੀਟਲ ਹੈ ਨਾ, ਉਹ ਹਸਪੀਟਲ ਦੇ ਵਿੱਚ 2 ਸਾਈਕੈਟਰਿਸਟ ਹੈਗੇ ਆ, 2 ਕਿਹੜੀ ਜਗ੍ਹਾ ਹੈ ਹਸਪੀਟਲ? ਉੱਥੇ ਪ੍ਰਭ ਆਸਰਾ ਦੇ ਨਾਲ ਹੀ ਅਲੱਗ ਬਿਲਡਿੰਗ ਹੈ। ਠੀਕ ਹੈ ਜੀ। ਹਾਂਜੀ, ਡਿਸਟ੍ਰਿਕਟ ਮੋਹਾਲੀ ਦੇ ਵਿੱਚ ਹੀ ਹੈ, ਖਰੜ ਕੁਰਾਲੀ ਹਾਈਵੇ ਤੇ ਜੀ। ਤੇ ਬਾਕੀ ਬ੍ਰਾਂਚ ਜਿਹੜੀ ਹੈ ਖਰੜ ਤੋਂ, ਜਿਹੜੀ ਲਾਂਡਰਾ ਤੋਂ, ਇੱਕ ਫਤਿਹਗੜ੍ਹ ਸਾਹਿਬ ਰੋਡ ਤੇ ਵੀ ਹੈਗੀ ਹੈ, ਝੰਡੇੜੀ, ਠੀਕ ਹੈ, ਲੁਧਿਆਣੇ 'ਚ ਵੀ ਹੈਗੀ ਹੈ। ਪਰ ਜਾਣੀ ਮੇਨ ਜਿਹੜਾ ਹੈਗਾ ਟ੍ਰੀਟਮੈਂਟ ਜਿਹੜਾ ਹੈਗਾ ਇਹਨਾਂ ਦਾ ਸਾਰਿਆਂ ਦਾ ਕੁਰਾਲੀ 'ਚ ਹੀ ਹੁੰਦਾ। ਤੇ ਐਸੇ ਜਿਹੜੇ ਕਾਫੀ ਸੁਸਾਈਡਲ ਕੇਸ ਜਿਹੜੇ ਕਿ ਅੰਦਰ ਮੈਂਟਲ ਬਹੁਤ ਇਸ਼ੂ ਆ ਰਹੇ ਆ, ਕੀ ਚੱਕਰ ਆ? ਬਹੁਤ ਮੈਨੂੰ ਲੱਗਦਾ ਵੀ ਮਾਂ ਬਾਪ ਤੋਂ ਨਾ, ਮੇਰਾ ਇਹ ਮੰਨਣਾ ਹੈਗਾ, ਮੈਂ ਤੁਹਾਡੇ ਪਹਿਲੀ ਗੱਲ ਦਾ ਤੁਹਾਡਾ ਤੁਸੀਂ ਕੁਐਸਚਨ ਕੀਤਾ ਨਾ, ਇੱਕ ਮੁੱਦਾ ਜਿਹਾ ਬਣਾਇਆ, ਇਹ ਮੈਂ ਸਲੂਟ ਕਰਦਾ ਤੁਹਾਨੂੰ, ਹੈ ਨਾ, ਤੁਹਾਡੇ ਚੈਨਲ ਨੂੰ, ਰੇਡੀਓ ਨੂੰ, TV ਨੂੰ, ਕਿ ਤੁਸੀਂ ਇਹ ਕੁਐਸਚਨ ਕੀਤਾ ਕਿ ਬੜਾ ਇਸ਼ੂ ਹੈ ਬਹੁਤ, ਤੁਸੀਂ ਮਹਿਸੂਸ ਕੀਤਾ। ਬਾਕੀ ਹੀ ਇਹ ਇੰਨਾ ਵੱਡਾ ਹੈ ਕਿ 2015-16 ਦੀ ਰਿਪੋਰਟ ਪੜ੍ਹੀ ਹੈ ਨੈਸ਼ਨਲ ਇੰਸਟੀਚਿਊਟ ਫਾਰ ਮੈਂਟਲ ਹੈਲਥ ਨਿਊਰੋਸਾਇੰਸ ਬੰਗਲੌਰ ਦੀ, ਇੰਡੀਆ ਦੀ ਜੀ। ਤਾਂ ਉਹਦੇ ਵਿੱਚ ਵੀ ਲਗਭਗ 13.6% ਲੋਕ ਜਿਹੜੇ ਕਿ ਮੈਂਟਲ ਇਲਨੈਸ ਦਾ ਸ਼ਿਕਾਰ ਹੋ ਗਏ ਹੈ। ਕੰਮ ਪੂਰੇ ਇੰਡੀਆ ਦੀ ਗੱਲ ਹੈ ਜਾਂ ਪੰਜਾਬ ਦੀ? ਪੰਜਾਬ 'ਚ 13% ਲੋਕ, 13.6% ਲੋਕ ਜਿਹੜੇ ਕੰਮ ਹੁਣ ਉਹਨਾਂ ਵਿੱਚੋਂ ਗਿਣਤੀ ਆਪਾਂ ਟੋਟਲ ਕਰੀਏ, 3.5 ਕਰੋੜ ਦੀ ਆਬਾਦੀ ਹੈ ਨਾ ਸਾਡੀ, ਤਾਂ ਉਸ ਦੇ ਵਿੱਚ ਮਤਲਬ 42 ਲੱਖ ਲੋਕ ਤਾਂ ਪਲੱਸ ਇਹੀ ਹੋ ਗਏ ਸੀ ਸੁਸਾਈਡਲ ਆਈਡੀਏਸ਼ਨਸ ਵਾਲੇ। ਤੇ ਮਤਲਬ ਮਾਂ ਬਾਪ ਤੋਂ ਕਹਿ ਲਓ ਵੀ ਸਾਨੂੰ ਜਿਹੜੇ ਸੰਸਕਾਰ ਮਿਲਨੇ ਸੀ, ਸਿੱਖਿਆ ਦੇਣੀ ਸ਼ੁਰੂ ਕਰ ਦਿੰਦੇ ਕਿ ਮੈਂ ਡਾਕਟਰ ਹਾਂ, ਮੇਰੇ ਤੋਂ ਵੱਡਾ ਡਾਕਟਰ ਬਣ ਜੇ, ਕਿ ਮੈਂ ਇੰਜੀਨੀਅਰ ਹਾਂ, ਮੇਰੇ ਤੋਂ ਵੱਡਾ ਇੰਜੀਨੀਅਰ ਬਣ ਜੇ, ਮੈਂ ਪੋਲੀਟੀਸ਼ੀਅਨ ਹਾਂ, ਮੇਰੇ ਤੋਂ ਵੱਡਾ ਪੋਲੀਟੀਸ਼ੀਅਨ ਬਣ ਜੇ। ਪਰ ਇਨਸਾਨ ਬਣ ਜਾਵੇ, ਬੰਦਾ ਬਣ ਜਾਵੇ, ਇਹਦੀ ਸਿੱਖਿਆ ਨਹੀਂ ਸਾਨੂੰ ਅੱਜ ਮਿਲ ਰਹੀ, ਜਿਸ ਕਰਕੇ ਬੰਦੇ ਨੂੰ ਅੰਦਰੋਂ ਸੰਸਕਾਰ ਜਿਹਦੇ ਨਾਲ ਸੋਚ ਪੈਦਾ ਹੋਣੀ ਹੈ ਉਹ ਮਿਲੇ ਨਹੀਂ ਰਹੇ। ਫਿਰ ਐਜੂਕੇਸ਼ਨ ਦੇ ਵਿੱਚ ਵੀ ਤੁਹਾਨੂੰ ਪਤਾ ਵੀ ਐਥਿਕਸ, ਮੋਰਲ ਵੈਲਿਊਜ਼, ਉਹ ਜਿਹੜੇ ਕੰਪੀਟੀਸ਼ਨ ਜ਼ਿਆਦਾ ਆ, ਉਹ ਬਾਕੀ ਚੀਜ਼ਾਂ ਘਟ ਗਈਆਂ। ਕੰਪੀਟੀਸ਼ਨ ਮਤਲਬ ਇਹ ਕੰਪੀਟੀਸ਼ਨ ਸ਼ਬਦ ਹੀ ਕੈਸਾ ਜਿਹੜਾ ਸਟ੍ਰੈਸ ਦਿੰਦਾ। ਆਪਣਾ ਬੈਸਟ ਦੇ ਦਿਓ ਜੇ ਦੇਣਾ, ਪਰ ਕੰਪੀਟੀਸ਼ਨ ਦਾ ਕੀ ਮਤਲਬ ਹੋਇਆ? ਨਾਲੇ ਕਹਿੰਦੇ ਇੱਕ ਪਿਤਾ ਇੱਕ ਸਕੇ ਹਮਾਰੀ, ਆਪਾਂ ਕੰਪੈਰੀਜ਼ਨ ਹੀ ਬਹੁਤ ਕਰਦੇ ਆ। ਉਹਦਾ ਗਵਾਂਢੀ ਦਾ ਮੁੰਡਾ ਇਦਾਂ ਜਾਂ ਉਹਦੇ ਨਿਆਣੇ ਇਦਾਂ, ਹਨਾ ਵੀ ਉਹ ਬੰਦੇ ਨੂੰ ਛੋਟੇ ਹੁੰਦੇ ਤੇ ਸਟ੍ਰੈਸ ਪਾ ਦਿੰਦੇ ਆ। ਬਸ ਇਹ ਚੀਜ਼ ਜਿਹੜੀ ਹੈ। ਬਾਕੀ ਕਹਿੰਦੇ ਪਬਲਿਕ ਦੇ ਡਾਇਲੌਗ, ਪਬਲਿਕ ਦੀ ਡੀਲਿੰਗ ਮੇਰੇ ਅਕੋਰਡਿੰਗ ਹੋਵੇ, ਕਿੱਦਾਂ ਹੋ ਜਾਏਗੀ? ਇਹ ਸਾਡੀਆਂ ਐਕਸਪੈਕਟੇਸ਼ਨ ਇੰਨੀਆਂ ਜ਼ਿਆਦਾ ਹੈ, ਇਹਨਾਂ ਨੇ ਸਾਨੂੰ ਡਿਪਰੈਸ਼ਨ ਤੱਕ ਦਿੱਤਾ ਹੈਗਾ। ਜੋ ਕੁਝ ਅਸੀਂ ਹੈ ਨਹੀਂ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਜਿੱਤੇ ਕੰਟਰੋਲ ਨਹੀਂ ਉੱਤੇ ਕੰਟਰੋਲ ਕਰਨਾ ਚਾਹੁੰਦੇ ਆ। ਆਪਣੇ ਆਪ ਤੇ ਕੰਟਰੋਲ ਕਰ ਲਓ, ਇੰਨਾ ਹੀ ਬਹੁਤ ਹੈ। ਕਹਿੰਦੇ ਮੈਨੂੰ ਸਮਝ ਨਹੀਂ ਰਿਹਾ ਹੋ, ਮੈਂ ਕਿਹਾ ਅਸੀਂ ਆਪਣੇ ਆਪ ਨੂੰ ਸਮਝ ਲਈਏ। ਜਿੰਨੀ ਦੇਰ ਤੱਕ ਉਹੀ ਕਹਿੰਦਾ ਹੋਣਾ, ਤੂੰ ਕਿਹੜਾ ਮੈਨੂੰ ਸਮਝਦਾ। ਜਿੰਨੀ ਦੇਰ ਤੱਕ ਅਸੀਂ ਐਟੀਟਿਊਡ ਚੇਂਜ ਨਹੀਂ ਕਰਦੇ। ਗੁਰੂ ਸਾਹਿਬਾਨਾਂ ਨੇ ਭਾਈ ਕਨ੍ਹਈਆ ਜੀ ਦੇਖੋ, ਜਿਹੜੇ ਮਾਰਨ ਵਾਸਤੇ ਆਉਂਦੇ ਸੀ ਉਹਨੂੰ ਵੀ ਪਾਣੀ ਪਿਲਾਉਂਦੇ ਸੀ, ਤੇ ਗੁਰੂ ਸਾਹਿਬ ਡਰੈਸਿੰਗ ਵੀ ਕਰਾਉਂਦੇ ਰਹੇ। ਇਹ ਗੁਰੂ ਸਾਹਿਬਾਨਾਂ ਦੀਆਂ ਸਾਨੂੰ ਅੱਜ ਨਾ ਉਹ ਸਾਖੀਆਂ ਨਹੀਂ ਸੁਣਨ ਨੂੰ ਮਿਲਦੀਆਂ ਗੁਰੂ ਸਾਹਿਬ ਦੀਆਂ ਜੀਵਨੀਆਂ ਵਿੱਚੋਂ। ਉਹ ਸਾਨੂੰ ਅੱਜ ਜਿੰਨਾ ਅਸੀਂ ਦੂਰ ਜਾ ਰਹੇ ਹਾਂ ਉਨਾ ਹੀ ਵੱਡਾ ਸਾਡਾ ਡਿਪਰੈਸ਼ਨ ਦਾ ਕਾਰਨ ਹੈ। ਕਿੱਦਾਂ ਕੋਈ ਮਦਦ ਕਰ ਸਕਦਾ ਹੈ? prabhasra.org ਤੇ ਜਾ ਕੇ, ਤੇ ਪ੍ਰਭ ਆਸਰਾ ਦੀ ਇੱਥੇ ਮਤਲਬ ਰਜਿਸਟਰਡ ਹੈਗੀ ਹੈ 501C ਦੇ ਅੰਡਰ ਜਿਹੜਾ ਹੈਗਾ। ਤੇ ਉੱਥੇ ਕਿਉਂਕਿ ਡਾਈਜੈਸਟਰ ਮੈਨੇਜਮੈਂਟ ਦਾ ਵੀ ਪ੍ਰਭ ਆਸਰਾ ਹਮੇਸ਼ਾ ਹੀ, ਜਦੋਂ ਵੀ ਕੋਈ ਇੱਦਾਂ ਜਿਵੇਂ ਹੜ੍ਹ ਆਏ ਹੁਣ, ਉੱਥੇ ਵੀ ਲਗਾਤਾਰ ਯਤਨਸ਼ੀਲ ਹੈ। ਤੇ ਕੋਈ ਵੀ ਮੈਂ ਤੁਹਾਡੇ ਥਰੂ ਬੇਨਤੀ ਕਰਦਾ, ਤੁਸੀਂ ਵੀ ਜ਼ਰੂਰ ਆਇਓ ਕਦੇ, ਜਿਸ ਤਰੀਕੇ ਨਾਲ ਵੀ ਇਹ ਚੱਕਰ ਲੱਗਦਾ, ਤੇ ਜ਼ਰੂਰ ਪ੍ਰਭ ਆਸਰਾ ਜਾ ਕੇ ਸੁਝਾ, ਕਿਉਂਕਿ ਬਹੁਤ ਵੱਡੀ ਗਿਣਤੀ ਹੈ ਜਿਹੜੇ ਕਿ ਸਟ੍ਰੈਸ ਵਿੱਚ, ਡਰੱਗ ਨੇ ਤਾਂ ਕੀਤਾ ਹੀ ਹੈ, ਸਟ੍ਰੈਸ ਕਰਕੇ ਬਹੁਤ ਅਜੀਬ ਤਰੀਕੇ ਨਾਲ ਮਤਲਬ ਲੋਕ ਜਿਹੜੇ ਆ ਇੰਟੈਲੈਕਚੁਅਲ ਡਿਸੇਬਿਲਿਟੀ ਤੋਂ ਜਿਹੜੇ ਰੁਲ ਜਾਂਦੇ ਆ, ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਜਾਂਦੇ ਆ। ਸਲੂਟ ਹੈ ਮੈਂ ਤੁਹਾਨੂੰ ਬਾਰ-ਬਾਰ ਕਰਦਾ ਕਿ ਤੁਸੀਂ ਉਹਨਾਂ ਬੇਵਸੇ ਲਾਚਾਰ ਲੋਕਾਂ ਦਾ ਅੱਜ ਕੁਐਸਚਨ ਤਾਂ ਕੀਤਾ ਕਿ ਯਾਰ ਕਾਰਨ ਕੀ ਹੈ, ਕਿਉਂ ਡਿਪਰੈਸ਼ਨ ਜਾ ਰਹੇ, ਕਿਉਂ ਇੰਨਾ ਵੀਕ ਹੋ ਗਏ। ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਵਰੇਜ ਜਾਰੀ ਰਹੇਗੀ ਪੰਜਾਬੀ ਰੇਡੀਓ USA ਦੇ ਉੱਤੇ।